ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਅਮਰਜੀਤ ਨਾਗੀ ਜੀ, ਜੋ ਕਿ ਹਮੇਸ਼ਾ ਸਾਡੇ ਨਾਲ ਚਲੰਤ ਮਸਲਿਆਂ ਦੇ ਉੱਤੇ ਕਰਦੇ ਨੇ ਜੀ ਚਰਚਾ। ਆਓ ਕਰਦੇ ਹਾਂ ਸਵਾਗਤ। ਅਮਰਜੀਤ ਨਾਗੀ ਜੀ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਹਰਜਿੰਦ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਹੋਰ ਕੀ ਹਾਲ ਚਾਲ ਹੈ ਜੀ? ਬ੍ਰਿਸਬਨ ਦੇ ਉੱਥੋਂ ਦੇ ਫਲੱਡ ਰਿਸੀਡ ਕਰ ਗਏ ਹੁਣ ਸਾਰੇ? ਸਿਚੁਏਸ਼ਨ ਥੋੜੀ ਠੀਕ ਹੋਈ ਹੈ? ਹੁਣ ਸਹੀ ਹੈ ਜੀ। ਹੁਣ ਸਾਰੀਆਂ ਚੀਜ਼ਾਂ ਲਈ ਤੇ ਆ ਰਹੀਆਂ ਨੇ, ਖਾਸ ਕਰਕੇ ਜਿਹੜੇ ਫੈਕਟਰੀ ਮਾਲਕ ਸਨ ਉਹਨਾਂ ਨੇ ਤਕਰੀਬਨ ਸਾਰਿਆਂ ਦੀ ਸਫਾਈ ਵਗੈਰਾ ਹੋ ਚੁੱਕੀ ਹੈ ਫੈਕਟਰੀਜ਼ ਦੀ, ਤੇ ਮੁੜ ਤੋਂ ਉਹਨਾਂ ਨੇ ਸਟਾਰਟ ਕੀਤੇ ਨੇ ਕੰਮ ਕਰ। ਪਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਖਾਸ ਕਰਕੇ ਘਰਾਂ ਦਾ, ਲੋਕਾਂ ਦਾ ਬਹੁਤ ਨੁਕਸਾਨ ਹੋਇਆ, ਜੀਵ ਜੰਤੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਸੋ ਉਹਨਾਂ ਨੂੰ ਆਉਣ ਲਈ ਅਜੇ ਮੁੜ ਤੇ ਲੀਹ ਤੇ ਆਉਣ ਲਈ ਉਹਨਾਂ ਨੂੰ ਅਜੇ ਟਾਈਮ ਲੱਗੇਗਾ। ਪਰ ਸੁਣਨ ਵਿੱਚ ਆਇਆ ਜੀ ਫਰਵਰੀ ਮਹੀਨਾ ਜਿਹੜਾ ਸੀਗਾ ਉਹ ਨਿਊ ਸਾਊਥ ਆਪਣਾ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਹੜ੍ਹਾਂ ਦੇ ਨਾਲ, ਤੇ ਮਾਰਚ ਮਹੀਨੇ ਦੇ ਵਿੱਚ ਹੁਣ ਨਿਊ ਸਾਊਥ ਵੈਲਜ਼ ਆ ਗਿਆ ਜੀ। ਉੱਥੇ ਦੱਸਿਆ ਜਾ ਰਿਹਾ ਕਿ ਹੜ੍ਹਾਂ ਦੀ ਕਾਫੀ ਸਿਚੁਏਸ਼ਨ ਬਣੀ ਹੋਈ ਹੈ ਤੇ ਪ੍ਰਾਈਮ ਮਿਨਿਸਟਰ ਜੀ ਨੇ ਕਿਹਾ ਕਿ ਡੈਮ ਬਣਾਉਣੀਆਂ ਪੈਣਗੀਆਂ ਜ਼ਿਆਦਾ। ਹਾਂਜੀ, ਦੇਖੋ ਜਿਹੜਾ ਇੱਕ ਰੇਨ ਸਿਸਟਮ ਸੀ ਨਾ, ਉਹ ਪਹਿਲਾਂ ਸਦਰਨ ਕੁਇਨਜ਼ਲੈਂਡ 'ਚ ਸੀ। ਸਦਰਨ ਕੁਇਨਜ਼ਲੈਂਡ ਮਤਲਬ ਸਾਊਥ ਈਸਟ ਕੁਇਨਜ਼ਲੈਂਡ ਜਿਹਨੂੰ ਕਹਿੰਦੇ ਨੇ, ਜਿਹੜਾ ਕਿ ਬ੍ਰਿਸਬਨ, ਸਨਸ਼ਾਈਨ ਕੋਸਟ ਤੇ ਗੋਲਡ ਕੋਸਟ ਦਾ ਏਰੀਆ ਕਵਰ ਕਰਦਾ। ਉਹ ਸਾਰਾ ਰੇਨ ਸਿਸਟਮ ਉੱਥੇ ਸਟੇਬਲ ਹੋ ਕੇ ਉਹਨੇ ਕਾਫੀ ਨੁਕਸਾਨ ਕੀਤਾ। ਫਿਰ ਹੁਣ ਉਹ ਹੌਲੀ ਹੌਲੀ ਸਾਊਥ ਦੀ ਤਰਫ ਆ ਗਿਆ, ਜਿਹੜਾ ਕਿ ਨਿਊ ਸਾਊਥ ਵੇਲਜ਼ ਦਾ ਨਾਰਦਰਨ ਰਿਵਰਸ ਰੀਜਨ ਉਹਨੂੰ ਕਹਿੰਦੇ ਨੇ। ਤੇ ਨਾਰਦਰਨ ਰਿਵਰ ਰੀਜਨ 'ਚ ਸਾਡੇ ਮੇਨਲੀ ਲਿਸਮੋਰ, ਬਲੀਨਾ, ਮਰਵਿਲੰਬਾ, ਜਿੱਥੇ ਇੰਡੀਅਨ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈ, ਇਹ ਉਸ ਏਰੀਏ 'ਚ ਆ ਕੇ ਹੁਣ ਕਾਫੀ ਜ਼ਿਆਦਾ ਡੰਪਿੰਗ ਰੇਨ ਡੰਪ ਕੀਤੀ ਹੈ ਉਹਨੇ। ਤੇ ਇਹਦੇ ਨਾਲ ਪਿਛਲੇ 1-2 ਹਫ਼ਤੇ ਤੋਂ ਕਾਫੀ ਹਾਲਤ ਖਰਾਬ ਹੋਈ ਹੈ ਉੱਥੇ ਵੀ। ਫਲੱਡਸ ਆਏ ਨੇ। ਜਿਹੜੀ ਐਸੀ ਜਗ੍ਹਾਵਾਂ ਜਿਹੜੇ ਹਾਈ ਗਰਾਊਂਡ ਮੰਨੀਆਂ ਜਾਂਦੀਆਂ ਸੀ, ਉਹ ਵੀ ਫਲੱਡ ਦੇ ਥੱਲੇ ਆ ਗਈਆਂ ਨੇ। ਲੋਕਾਂ ਨੂੰ ਆਪਣੇ ਟੌਪ ਫਲੋਰ ਤੇ ਜਾ ਕੇ ਜਾਂ ਆਪਣੇ ਘਰਾਂ ਦੀ ਛੱਤਾਂ ਤੇ ਚੜ੍ਹ ਕੇ ਉੱਥੇ ਤੱਕ ਜਾ ਕੇ ਉਹਨਾਂ ਨੇ ਆਪਣੀ ਜਾਨ ਬਚਾਈਆਂ ਨੇ। ਹੁਣ ਥੋੜਾ ਫਲੱਡ ਰਿਲੀਫ ਹੋਣਾ ਸ਼ੁਰੂ ਹੋਇਆ, ਰਿਸੀਡ ਹੋਣਾ ਸ਼ੁਰੂ ਹੋਇਆ ਤੇ ਫਲੱਡ ਸਿਚੁਏਸ਼ਨ ਥੋੜੀ ਇੰਪਰੂਵ ਹੋਈ ਹੈ। ਲੇਕਿਨ ਉੱਥੇ ਸਫਾਈ ਦਾ ਕੰਮ ਜਿਹੜਾ ਉਹ ਬਹੁਤ ਜ਼ਿਆਦਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ। ਐਵਰੀਥਿੰਗ ਇਜ਼ ਮਡ ਲੇਡਨ, ਸਾਰੀ ਜਗ੍ਹਾ ਮਿੱਟੀ ਮਿੱਟੀ ਹੈ। ਘਰਾਂ 'ਚ ਲੋਕਾਂ ਦੇ ਸਮਾਨ ਦਾ ਬਹੁਤ ਨੁਕਸਾਨ ਹੋਇਆ। ਜਿਹੜਾ ਘਰ ਦੇ ਅੰਦਰ ਸਮਾਨ ਸੀ ਉਹ ਬਿਲਕੁਲ ਹੁਣ ਅਨਯੂਜ਼ੇਬਲ ਹੈ। ਤੇ ਉਹ ਹੁਣ ਦੇਖਦੇ ਨੇ ਵੀ ਕਿਸ ਤਰ੍ਹਾਂ ਇੰਸ਼ੋਰੈਂਸ ਕਲੇਮ ਉਹਨਾਂ ਦੇ ਕਈ ਕੁਝ ਤਾਂ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਇੰਸ਼ੋਰੈਂਸ ਕਲੇਮ ਵੀ ਨਹੀਂ ਹੁੰਦੇ, ਕਿਉਂਕਿ ਉਹ ਫਲੱਡ ਪ੍ਰੋਨ ਏਰੀਆ 'ਚ ਹੁੰਦੇ ਨੇ, ਲੋ ਲਾਇੰਗ ਏਰੀਆ 'ਚ, ਤੇ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੈ। ਤੇ ਗਵਰਨਮੈਂਟ ਵੀ ਆਪਣੀ ਵੱਲੋਂ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਕੁਝ ਦਿਨਾਂ 'ਚ ਸਿਚੁਏਸ਼ਨ ਇੰਪਰੂਵ ਕਰੇਗੀ। ਹੁਣ ਉਹਨਾਂ ਨੇ ਆਰਮੀ ਵੀ ਉੱਥੇ ਬੁਲਾਈ ਹੈ ਤੇ ਇੱਕ ਸੈਕਸ਼ਨ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ADF ਜਿਹੜੀ ਹੈ ਉਹਨੂੰ ਪਹਿਲਾਂ ਬੁਲਾ ਲੈਣਾ ਚਾਹੀਦਾ ਸੀ, ਸਪੈਸ਼ਲੀ ਨਾਰਦਰਨ ਨਿਊ ਸਾਊਥ ਵੇਲਜ਼। ਤੇ ਉਹਦੇ ਉੱਤੇ ਜਿਹੜੀ ਆਪੋਜੀਸ਼ਨ ਲੀਡਰਸ ਨੇ ਉਹਨਾਂ ਨੇ ਇੱਕ ਜਿਹੜੀ ਪੋਲੀਟੀਕਲ ਇਨਕੁਆਇਰੀ ਦੀ, ਕੈਬਨਿਟ ਇਨਕੁਆਇਰੀ ਆ, ਜਿਹੜੀ ਸੈਨੇਟ ਇਨਕੁਆਇਰੀ ਹੈ, ਉਹਦੀ ਵੀ ਮੰਗ ਕੀਤੀ ਹੈ। ਉਹਦਾ ਵੀ ਦੇਖੋ ਹੁਣ ਕਿਸ ਤਰ੍ਹਾਂ 1-2 ਦਿਨ ਤੱਕ ਅਨਫੋਲਡ ਹੁੰਦਾ। ਤੇ ਇਹ ਹੁਣ ਦੂਸ਼ਣਬਾਜ਼ੀ ਤੇ ਕੰਮ ਆ ਗਿਆ ਤੇ ਹੋਪਫੁਲੀ ਸਿਚੁਏਸ਼ਨ ਹੁਣ ਇੰਪਰੂਵ ਕਰ ਜਾਏਗੀ। ਤੁਹਾਡਾ ਦੂਸਰਾ ਪੁਆਇੰਟ ਜਿਹੜਾ ਤੁਸੀਂ ਡੈਮ ਬਣਾਉਣ ਦਾ ਕਿਹਾ, ਹਾਂਜੀ, ਜਿਹੜੀ ਗਵਰਨਮੈਂਟ ਨੇ, ਸਕਾਟ ਮੋਰਿਸਨ, ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਫਲੱਡ ਮਿਟੀਗੇਸ਼ਨ ਸਟਰਕਚਰਸ ਇਹਨਾਂ ਦੀ ਬਹੁਤ ਲੋੜ ਹੈ। ਤੇ ਇਹ ਸਟੋਰੇਜ ਡੈਮਸ ਨਹੀਂ ਹੋਣਗੇ, ਖਾਲੀ ਰਹਿਣਗੇ ਵੈਸੇ, ਲੇਕਿਨ ਕਦੀ ਫਲੱਡ ਆਇਆ ਤੇ ਫਲੱਡ ਨੂੰ ਅਬਜ਼ੌਰਵ ਕਰਨ ਵਾਸਤੇ ਬਣਾਏ ਜਾ ਰਹੇ ਨੇ ਕਿ ਪਾਣੀ ਨੂੰ ਫਿਰ ਇੱਕ ਤਾਂ ਅਬਜ਼ੌਰਵ ਕੀਤਾ ਜਾਏ, ਫਿਰ ਹੌਲੀ ਹੌਲੀ ਥੱਲੇ ਛੱਡਿਆ ਜਾਏ, ਤਾਂ ਕਿ ਜਿਹੜੇ ਡਾਊਨ ਸਟਰੀਮ ਏਰੀਆਜ਼ ਨੇ, ਲੋ ਲਾਇੰਗ ਏਰੀਆਜ਼ ਨੇ, ਉਹਨਾਂ ਦਾ ਬਚਾਅ ਹੋ ਸਕੇ। ਇਸ ਟਾਈਮ ਨੂੰ ਥੋੜਾ ਟਾਈਮ ਲੱਗਣਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਗਵਰਨਮੈਂਟ ਦੀ ਕਮਿਟਮੈਂਟ ਇਸ ਤਰ੍ਹਾਂ ਰਹੇਗੀ, ਕਿਉਂਕਿ ਇਸ ਵਾਰ ਇਲੈਕਸ਼ਨਸ ਵੀ ਆਈਆਂ ਨੇ ਤੇ ਇਲੈਕਸ਼ਨਸ ਤੋਂ ਪਹਿਲਾਂ ਤੇ ਬੜੇ ਵਾਅਦੇ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਫਿਰ ਇਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾਏਗਾ, ਜਿਹੜੀ ਅਗਲੀ ਗਵਰਨਮੈਂਟ ਆਏਗੀ ਉਹ ਉਹਨੂੰ ਕਿਸ ਤਰ੍ਹਾਂ ਲਏਗੀ, ਇਹ ਸਭ ਅਗਲੇ 2-4 ਮਹੀਨੇ ਦੇ ਅੰਦਰ ਪਤਾ ਲੱਗੇਗਾ। ਹਾਂਜੀ ਜੀ ਨਾਗੀ ਸਾਹਿਬ, ਆਸਟ੍ਰੇਲੀਆ ਦੀ ਗੱਲ ਅਸੀਂ ਇੱਥੇ ਥੋੜਾ ਰੋਕਦੇ ਹਾਂ ਕਿਉਂਕਿ ਮੰਦਭਾਗੀ ਘਟਨਾ ਵਾਪਰੀ ਹੈ ਜੀ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ ਜੀ। ਹਾਈਵੇ ਦੇ ਉੱਤੇ 5 ਜਣੇ ਜਿਹੜੇ ਨੌਜਵਾਨ ਸਨ ਉਹ ਜਾ ਰਹੇ ਸਨ ਆਪਣੀ ਗੱਡੀ ਦੇ ਵਿੱਚ, ਤੇ ਉੱਥੇ ਉਹਨਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ। ਤੇ 5 ਦੇ 5 ਜੋ ਕਿ ਬੜੇ ਘੱਟ ਉਮਰ ਦੇ ਸਨ, ਸਾਰੇ 25 ਸਾਲਾਂ ਤੋਂ ਥੱਲੇ ਸਨ ਜੀ, ਜਿਨ੍ਹਾਂ ਵਿੱਚ ਕੁੜੀ ਵੀ ਇੱਕ ਸ਼ਾਮਲ ਦੱਸੀ ਜਾ ਰਹੀ ਹੈ। ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜੀ। ਦੇਖੋ ਜੀ, ਹਾਂ, ਮੈਨੂੰ ਵੀ ਖਬਰ ਇੱਥੇ ਆਈ ਹੈ। ਬੜੀ ਮੰਦਭਾਗੀ ਤੇ ਦੁਖਦਾਈ ਖਬਰ ਹੈ ਜੀ। ਲੋਕੀ ਬੜੇ ਇੰਡੀਆ ਤੋਂ ਬੜੇ ਆਸਾਂ ਉਮੀਦਾਂ ਨਾਲ ਬੱਚਿਆਂ ਨੂੰ ਆਪਣਾ ਸਾਰਾ ਘਰ-ਬਾਰ ਦਾਅ ਤੇ ਲਗਾ ਕੇ ਬਾਹਰਲੇ ਮੁਲਕਾਂ 'ਚ ਭੇਜਦੇ ਨੇ, ਤੇ ਉੱਥੇ ਇਸ ਤਰ੍ਹਾਂ ਦੀ ਜਦੋਂ ਘਟਨਾ ਹੋ ਜਾਂਦੀ ਹੈ ਤੇ ਬੜਾ ਹੀ ਦਿਲ ਜਿਹੜਾ ਦੁਖਦਾ ਹੈ ਇਸ ਬਾਰੇ 'ਚ। ਤੇ ਅਸੀਂ ਦੇਖੋ ਜੀ, ਅਪੀਲ ਹੀ ਕਰ ਸਕਦੇ ਹਾਂ ਲੋਕਾਂ ਨੂੰ ਕਿ ਜਦੋਂ ਬਾਹਰ ਨਏ ਬੱਚੇ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਇੱਕ ਤਾਂ ਕਿਉਂਕਿ ਡਰਾਈਵਿੰਗ ਕੰਡੀਸ਼ਨਸ ਥੋੜ੍ਹੀਆਂ ਡਿਫਰੈਂਟ ਹੁੰਦੀਆਂ ਨੇ, ਤੇ ਉਹਨਾਂ ਨੂੰ ਬਹੁਤ ਧਿਆਨ ਨਾਲ ਕਾਰ ਚਲਾਉਣੀ, ਵਹੀਕਲ ਚਲਾਉਣੀ, ਇੱਥਾਂ ਜਨਰਲ ਮੂਵਮੈਂਟ, ਕਿਉਂਕਿ ਇੰਡੀਆ 'ਚ ਉਹਨਾਂ ਨੂੰ ਆਦਤ ਇੱਕ ਡਿਫਰੈਂਟ ਪਈ ਹੁੰਦੀ ਹੈ। ਇੱਥੇ ਆ ਕੇ ਜਦੋਂ ਆਉਂਦੇ ਨੇ ਤੇ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਕਈ ਦਫਾ। ਲੇਕਿਨ ਇਹ ਬਹੁਤ ਮੰਦਭਾਗੀ ਹੈ ਜੀ, ਬਹੁਤ ਦੁੱਖ ਭਰੀ ਖਬਰ ਹੈ। ਤੇ ਸਾਡੀਆਂ ਸੰਵੇਦਨਾਵਾਂ, ਸਾਡੀਆਂ ਕੰਡੋਲੈਂਸਿਸ ਉਹਨਾਂ ਫੈਮਲੀਜ਼ ਦੇ ਨਾਲ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਜਾਨ ਗਵਾਈ ਹੈ। ਜੀ ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਕੋਵਿਡ ਦੀ। ਆਸਟ੍ਰੇਲੀਆ ਦੇ ਵਿੱਚ ਕੋਵਿਡ ਨੇ ਮੁੜ ਤੋਂ ਪੈਰ ਪਸਾਰਿਆ, ਖਾਸ ਕਰਕੇ ਨਿਊ ਸਾਊਥ ਵੇਲਜ਼ ਦੇ ਵਿੱਚ ਸੁਣਿਆ ਜੀ ਨਵਾਂ ਵੇਰੀਐਂਟ ਆਇਆ ਤੇ ਜਿਹੜੇ ਕੇਸਿਸ ਹੈ ਉਹ ਵੀ 14,000 ਤੋਂ ਵੱਧ ਆਏ ਨੇ। ਹਾਂਜੀ, ਇਹ ਪਿਛਲੇ ਹਫਤੇ ਤੋਂ
ਪਿਛਲੇ 2 ਹਫ਼ਤੇ ਹੁਣ ਹੋ ਗਏ ਨੇ ਜੀ। ਪਹਿਲਾਂ ਤਾਂ ਚੁੱਕੀ ਉਹ ਯੂਕਰੇਨ ਵਾਰ ਕਰਕੇ ਮੀਡੀਆ ਦੀ ਥੋੜੀ ਅਟੈਂਸ਼ਨ ਇਸ ਤਰਫ ਨਹੀਂ ਰਹੀ, ਲੇਕਿਨ ਪਿਛਲੇ ਹਫ਼ਤਾ 10 ਦਿਨ ਤੋਂ ਰੋਜ਼ ਦੀ ਘੱਟ ਤੋਂ ਘੱਟ 10,000 ਜਾਂ 11-12 ਹਜ਼ਾਰ ਦੇ ਕਰੀਬ ਨਵੀਂ ਇਨਫੈਕਸ਼ਨਸ ਅਨਾਉਂਸ ਹੋ ਰਹੀਆਂ ਨੇ। ਤੇ ਅੱਜ ਦੀ ਡੇਟਸ ਥੋੜਾ ਘੱਟ ਸੀ, 9,000 ਦੇ ਕਰੀਬ। ਤੇ ਇੱਕ ਨਵਾਂ ਵੇਰੀਐਂਟ ਉਹਨਾਂ ਨੇ ਆਇਡੈਂਟੀਫਾਈ ਕੀਤਾ, ਜਿਹੜਾ ਓਮਿਕਰੋਨ ਦਾ BA.2, ਪਹਿਲਾ ਵਾਲਾ ਜਿਹੜਾ ਕਹਿੰਦੇ ਨੇ ਉਹ BA.1 ਸੀ। ਇਹ ਨਵਾਂ ਵੇਰੀਐਂਟ ਹੈ ਜਿਹੜਾ BA.2, ਇਹ ਸਭ ਤੋਂ ਜ਼ਿਆਦਾ ਹਾਲੇ ਤੱਕ ਦਾ ਇਨਫੈਕਸ਼ੀਅਸ ਵੇਰੀਐਂਟ ਮੰਨਿਆ ਜਾ ਰਿਹਾ। ਲੇਕਿਨ ਥੋੜੀ ਫੋਰਚੂਨੇਟ ਗੱਲ ਇਹ ਹੈ ਕਿ ਇਹ ਇੰਨਾ ਸਿਵੀਅਰ ਨਹੀਂ ਹੈ, ਲੋਕਾਂ ਦੀ ਹਸਪੀਟਲਾਈਜੇਸ਼ਨ ਨਹੀਂ ਹੁੰਦੀ, ਲੇਕਿਨ ਬਿਮਾਰੀ ਉਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਜ਼ੁਕਾਮ ਵਰਗੇ, ਸਿਰ ਦਰਦ, ਬੋਡੀ ਏਕ, ਬੋਡੀ ਪੇਨ, ਲੇਕਿਨ ਹਸਪੀਟਲਾਈਜੇਸ਼ਨ 'ਚ ਨਹੀਂ ਜਾਣਾ ਪੈਂਦਾ। ਲੇਕਿਨ ਇਹ ਹੈ ਵੇਰੀਐਂਟ ਓਮਿਕਰੋਨ ਦਾ ਹੀ, ਤੇ ਹਾਲੇ ਤੱਕ ਦਾ ਸਭ ਤੋਂ ਜ਼ਿਆਦਾ ਵਿਸ਼ੀਅਸ ਤੇ ਕੰਟੇਜੀਅਸ ਇਹ ਵੇਰੀਐਂਟ ਮੰਨਿਆ ਜਾ ਰਿਹਾ। ਅਸੀਂ ਉਮੀਦ ਕਰਦੇ ਹਾਂ ਕਿ ਹੋਰ ਹਫ਼ਤਾ 10 ਦਿਨ ਤੱਕ ਇਹਦਾ ਜਿਹੜਾ ਕਰਵ ਹੈ ਉਹ ਥੱਲੇ ਨੂੰ ਵਾਪਸ ਆਏਗਾ ਤੇ ਲੋਕੀ ਆਪਣੇ ਕੰਮਾਂ ਕਾਜ ਨਾਰਮਲ ਹੋ ਜਾਣਗੇ। ਲੇਕਿਨ ਕਾਫੀ ਜ਼ਿਆਦਾ ਇਸ ਵੇਲੇ ਤੇ ਹਸਪੀਟਲਾਈਜੇਸ਼ਨ ਤੇ ਨਹੀਂ ਹੈ, ਲੇਕਿਨ ਲੋਕੀ ਵੈਸੇ ਬੜੇ ਡਿਸਰਪਟਡ ਤੇ ਡਰੇ ਹੋਏ ਥੋੜਾ ਫੀਲ ਕਰ ਰਹੇ ਨੇ। ਗਵਰਨਮੈਂਟ ਹੈਲਥ ਡਿਪਾਰਟਮੈਂਟ ਵੱਲੋਂ ਸ਼ਾਇਦ ਮਾਸਕ ਵੀ ਦੁਬਾਰਾ ਇੰਟਰੋਡਿਊਸ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਪਬਲਿਕ ਟਰਾਂਸਪੋਰਟ ਤੇ ਹਾਲੇ ਪਹਿਲਾਂ ਵੀ ਮਾਸਕ ਲੋਕੀ ਚਲਾ ਕੇ ਲੈ ਕੇ ਰਹਿੰਦੇ ਨੇ, ਲੇਕਿਨ ਜਿਹੜੇ ਸ਼ਾਪਿੰਗ ਸੈਂਟਰਸ ਨੇ, ਸਕੂਲਸ ਨੇ, ਉੱਥੇ ਵੀ ਦੁਬਾਰਾ ਮਾਸਕ ਨੂੰ ਰੀਇੰਟਰੋਡਿਊਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ ਜੀ, ਇਹ ਨੇਚਰ ਦੀ ਪ੍ਰਕੋਪੀ ਹੈ, ਇਹ ਨੇਚਰ ਦਾ ਕਹਿਰ ਹੈ, ਜਿਸ ਤਰ੍ਹਾਂ ਵੀ ਹੈ ਉਸ ਤਰ੍ਹਾਂ ਡੀਲ ਕਰਨਾ ਪੈ ਰਿਹਾ ਇਹਨੂੰ, ਤੇ ਹੋਪਫੁਲੀ 2-4 ਹਫ਼ਤੇ 'ਚ ਇਹ ਵਾਪਸ ਠੀਕ ਹੋਣ ਦੀ ਤਰਫ ਚੱਲ ਪਏਗਾ। ਜੀ ਨਾਗੀ ਸਾਹਿਬ, ਇਹ ਜਿਹੜਾ ਨਵਾਂ ਵੇਰੀਐਂਟ ਹੈਗਾ, ਇਹਦੇ ਜੇਕਰ ਕੋਈ ਬੰਦਾ ਇਹਦੇ ਨਾਲ ਪ੍ਰਭਾਵਿਤ ਹੁੰਦਾ ਤਾਂ ਉਸ ਨੂੰ ਕੁਆਰੰਟੀਨ ਜਾਂ ਆਈਸੋਲੇਸ਼ਨ ਦੇ ਵਿੱਚ ਜਾਣਾ ਪਵੇਗਾ? ਕੀ ਸਰਕਾਰ ਨੇ ਅਜਿਹਾ ਕੁਝ ਐਲਾਨ ਕੀਤਾ ਕਿ ਇਸ ਵੇਰੀਐਂਟ ਦੇ, ਜਿਵੇਂ ਕਿ ਤੁਸੀਂ ਕਿਹਾ ਕਿ ਇਹ ਬਹੁਤ ਜ਼ਿਆਦਾ ਮਾਰੂ ਤਾਂ ਹੈ ਹੀ ਹੈ, ਪਰ ਨਾਲ ਹੀ ਇਹ ਬਹੁਤ ਛੇਤੀ ਠੀਕ ਵੀ ਹੋ ਜਾਂਦਾ ਹੈ, ਇਸ ਦਾ ਪ੍ਰਭਾਵ ਜਿਹੜਾ ਹੈਗਾ, ਸੋ ਕੀ ਸਰਕਾਰ ਨੇ ਕੀ ਅਹਿਮ ਫੈਸਲੇ ਲਏ ਨੇ? ਦੇਖੋ, ਹਾਲੇ ਕੋਈ ਨਵਾਂ ਫੈਸਲਾ ਸਰਕਾਰ ਦਾ ਇਸ ਬਾਰੇ ਨਹੀਂ ਆਇਆ। ਰਿਕਮੈਂਡੇਸ਼ਨ ਉਹਨਾਂ ਦੀ ਇਹੀ ਹੈ ਕਿ ਜਿਹੜੇ ਤੁਸੀਂ ਪ੍ਰੀਵੀਅਸ ਵੇਰੀਐਂਟ ਦੇ ਹਿਸਾਬ ਨਾਲ ਆਪਣੇ ਆਪ ਨੂੰ ਸੈਲਫ ਕੁਆਰੰਟੀਨ 5 ਜਾਂ 7 ਦਿਨ ਵਾਸਤੇ ਕਰਨਾ ਸੀ, ਉਹੀ ਕਰਨਾ ਹੈ ਤੁਸੀਂ, ਤੇ ਆਪਣੇ ਘਰ ਰਹਿਣਾ, ਬਾਹਰ ਜ਼ਿਆਦਾ ਨਹੀਂ ਜਾਣਾ, ਤੇ ਉਹਦੀ ਕੋਈ ਹੋਰ ਫਰਦਰ ਕੰਸਟ੍ਰੇਂਟ ਜਾਂ ਰਿਸਟ੍ਰੇਂਟ ਤੁਹਾਡੇ ਤੇ ਨਹੀਂ ਉਹਨਾਂ ਨੇ ਡਿਕਲੇਅਰ ਕੀਤੇ ਹਾਲੇ। ਨਾਰਮਲੀ ਉਹਨਾਂ ਨੇ ਕਿਹਾ, ਚੂੰਕਿ ਇਸ ਤਰ੍ਹਾਂ ਇਹ ਕੰਟੇਜੀਅਸ ਤੇ ਹੈ ਲੇਕਿਨ ਸੀਵੀਅਰਿਟੀ ਨਹੀਂ ਹੈ, ਤੇ ਉਹ ਕਹਿ ਰਹੇ ਨੇ ਠੀਕ ਹੈ, ਬਲਕਿ ਮਾਸ ਇਮਿਊਨਾਈਜੇਸ਼ਨ ਲੋਕਾਂ ਦਾ ਆਪਣੇ ਆਪ ਹੀ ਹੋ ਜਾਣਾ ਇਹਦੇ ਨਾਲ ਹੌਲੀ ਹੌਲੀ, ਤੇ ਪਰ ਆਪਣਾ ਬਚਾਅ ਕਰੋ। ਜਦੋਂ ਇਹ ਤੁਹਾਨੂੰ ਅਗਰ ਹੋ ਜਾਂਦਾ ਤੇ 5 ਦਿਨ ਦਾ ਉਹਨਾਂ ਨੇ ਰਿਕਮੈਂਡੇਸ਼ਨ, ਜਿਹੜੀ 5 ਜਾਂ 7 ਦਿਨ ਦੀ ਰਿਕਮੈਂਡੇਸ਼ਨ ਹੈ ਇਹ ਸੈਲਫ ਕੁਆਰੰਟੀਨ ਦੀ, ਉਹਦੀ ਰਿਕਮੈਂਡੇਸ਼ਨ ਹੈ। ਇਸ ਤੋਂ ਜ਼ਿਆਦਾ ਹਾਲੇ ਹੋਰ ਕੋਈ ਡਿਕਲੇਅਰ ਨਹੀਂ ਹੋਇਆ। ਹਾਂਜੀ, ਗੱਲ ਕਰਦੇ ਹਾਂ ਯੂਕਰੇਨ ਤੇ ਰਸ਼ੀਆ ਦੀ, ਉਹਨਾਂ ਦੇ ਵਿੱਚ ਅਜੇ ਵੀ ਕੋਈ ਸਮਝੌਤਾ ਨਹੀਂ ਹੋਇਆ। ਪਿੱਛੇ ਜੇ ਚਰਚਾ ਛਿੜੀ ਸੀ ਕਿ ਦੋਨੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਹੈਗੇ ਨੇ, ਮੁਲਕਾਂ ਦੇ ਆਪਸ ਵਿੱਚ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਗੇ, ਪਰ ਅਜੇ ਤੱਕ ਉਹਨਾਂ ਦੇ ਵਿੱਚ ਕੋਈ ਹੱਲ ਨਿਕਲਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਲਗਾਤਾਰ ਜਿਹੜਾ ਰਸ਼ੀਆ ਹੈਗਾ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ, ਜਿਸ ਕਰਕੇ ਦੱਸਿਆ ਜਾ ਰਿਹਾ ਕਿ 70% ਆਬਾਦੀ ਜਿਹੜੀ ਹੈਗੀ ਹੈ ਜੀ ਯੂਕਰੇਨ ਦੀ, ਉਹ ਨਿਕਲ ਚੁੱਕੀ ਹੈ। ਕੋਈ ਪੋਲੈਂਡ, ਕੋਈ ਜਰਮਨੀ, ਜਾਂ ਫਿਰ ਕੋਈ ਯੂਕਰੇਨ ਦੇ ਰਸਤੇ ਤੋਂ ਹੋ ਕੇ ਇੰਡੀਆ ਆ ਚੁੱਕਾ ਹੈ। ਸੋ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਜੀ। ਦੇਖੋ ਜੀ, ਉੱਥੇ ਸਿਚੁਏਸ਼ਨ ਕਾਫੀ ਖਰਾਬ ਹੈ ਤੇ ਅਗਲੇ ਕੁਝ ਦਿਨਾਂ ਤੱਕ ਸੁਧਰੇਗੀ, ਇਹਦਾ ਵੀ ਕੋਈ ਇਮਕਾਨ ਨਹੀਂ ਹੈ। ਲੋਕੀ ਇਹ ਕਹਿ ਰਹੇ ਨੇ ਕਿ ਅਟੈਕ ਜਿਹੜੇ ਵੱਧਦੇ ਜਾ ਰਹੇ ਨੇ, ਤੇ ਰਸ਼ੀਅਨ ਫੋਰਸਿਸ ਨੇ ਜਿਹੜੀ ਉੱਥੋਂ ਦੀ ਕੈਪੀਟਲ ਹੈ ਕੀਵ, ਉਹ ਕੀਵ ਦੇ ਬਿਲਕੁਲ ਨਜ਼ਦੀਕ ਪਹੁੰਚ ਗਈਆਂ ਨੇ, ਤੇ ਹੁਣ ਉਹ ਜਿਹੜੇ ਸ਼ਹਿਰੀ ਇਲਾਕੇ ਨੇ, ਜਿਹੜੇ ਸਿਟੀਜ਼ਨਸ ਦੇ ਨਾਰਮਲ ਸਿਟੀਜ਼ਨਸ ਦੇ ਏਰੀਆ ਨੇ, ਉੱਥੇ ਵੀ ਉਹਨਾਂ ਨੇ ਅਟੈਕ ਸ਼ੁਰੂ ਕਰਤੇ ਨੇ। ਤੇ ਇਹ ਦੇਖੋ, ਵਰਲਡ ਜਿਹੜੀ ਆਰਗੇਨਾਈਜੇਸ਼ਨ ਹੈ UN, ਕਿ ਆਮ ਆਦਮੀ ਜਿਹੜਾ ਆਮ ਤੁਹਾਡਾ ਨਾਗਰਿਕ ਹੈ, ਉਹਦੇ ਤੇ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਅਟੈਕ। ਲੇਕਿਨ ਇਹ ਵਾਰ ਹੈ, ਵਾਰ 'ਚ ਦੇਖੋ ਇਹ ਕਹਿਣਾ ਬੜਾ ਮੁਸ਼ਕਿਲ ਹੈ। ਜਦ ਤੱਕ ਇਹਦੇ ਸਮਝੌਤਾ ਨਹੀਂ ਹੁੰਦਾ ਤਦ ਤੱਕ ਇਹ ਬੜੀ ਮੁਸ਼ਕਿਲ ਹੈ ਕਿ ਬਈ ਕੋਈ ਸਿਚੁਏਸ਼ਨ ਇੰਪਰੂਵ ਕਰੇਗੀ। ਜਿੱਥੋਂ ਤੱਕ ਰਿਫਿਊਜੀਜ਼ ਦਾ ਸਵਾਲ ਹੈ ਜੀ, UNHCR ਦੇ ਸਟੈਟਿਸਟਿਕਸ ਆ ਰਹੇ ਨੇ ਕਿ ਘੱਟ ਤੋਂ ਘੱਟ 40 ਲੱਖ ਦੇ ਕਰੀਬ ਲੋਕੀ ਆਪਣੇ ਆਪ ਨੂੰ ਰਜਿਸਟਰ ਕਰਾ ਚੁੱਕੇ ਨੇ ਐਜ਼ ਅ ਰਿਫਿਊਜੀ ਆਊਟਸਾਈਡ ਯੂਕਰੇਨ, ਤੇ ਬਾਕੀ ਜਿਹੜੇ ਹੋਰ ਲੋਕੀ ਨੇ ਉਹ ਵੀ ਉੱਥੋਂ ਛੱਡ ਕੇ ਬਾਹਰ ਜਾ ਰਹੇ ਨੇ, ਤੇ ਪੋਲੈਂਡ, ਹੰਗਰੀ, ਰਸ਼ੀਆ, ਤੇ ਜਿਹੜੇ ਰਸ਼ੀਅਨ ਸਾਈਡ ਦੇ ਨੇ ਉਹ ਰਸ਼ੀਆ ਨੂੰ ਵੀ ਵਾਪਸ ਵੱਲ ਨੂੰ ਜਾ ਰਹੇ ਨੇ, ਤੇ ਯੂਕਰੇਨ ਬੇਸਿਕਲੀ ਖਾਲੀ ਕਰ ਰਹੇ ਨੇ। ਤੇ ਇਹ ਬੜਾ ਮੰਦਭਾਗਾ ਜੀ। ਦੇਖੋ ਹੁਣ ਕਿਸ ਤਰ੍ਹਾਂ ਇਹਦੀ ਅੱਗੇ ਹੈ ਸਿਚੁਏਸ਼ਨ ਅਨਫੋਲਡ ਕਰਦੀ ਹੈ। ਹਾਲੇ ਤੇ ਕੋਈ ਸਿਚੁਏਸ਼ਨ ਸੁਖਾਵੀ ਨਹੀਂ ਨਜ਼ਰ ਆ ਰਹੀ ਜੀ। ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਭਾਰਤ ਦੇ ਸੂਬੇ ਪੰਜਾਬ ਦੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪੰਜਾਬ ਵਿਧਾਨ ਚੋਣਾਂ, ਜਿਹੜੇ ਜਦੋਂ ਆਪਾਂ ਪਿਛਲੀ ਵਾਰ ਗੱਲਬਾਤ ਕੀਤੀ ਸੀ ਤਾਂ ਅਸੀਂ ਇਹ ਡਿਸਕਸ਼ਨ ਕਰ ਰਹੇ ਸੀ ਕਿ ਅਗਲੀ ਵਾਰ ਜਦੋਂ ਡਿਸਕਸ ਕਰਾਂਗੇ ਤਾਂ ਸਾਰਾ ਜਿਹੜੀ ਪਿਕਚਰ ਹੈ ਉਹ ਕਲੀਅਰ ਹੋ ਜਾਵੇਗੀ। ਇਤਿਹਾਸ ਸਿਰਜਿਆ ਗਿਆ ਜੀ, ਪਹਿਲਾਂ ਵੀ ਗੱਲ ਕੀਤੀ ਸੀ ਕਿ ਇਤਿਹਾਸ ਸਿਰਜਿਆ ਜਾਵੇਗਾ। ਬਾਕੀ ਇਤਿਹਾਸ ਸਿਰਜਿਆ ਗਿਆ 92 ਸੀਟਾਂ ਦੇ ਨਾਲ, ਜਿਹੜੀ ਹੈਗੀ ਆ ਆਪ ਨੇ ਸਰਕਾਰ ਬਣਾਉਣ ਦੇ ਬਿਲਕੁਲ ਕਰੀਬ ਨੇ ਜੀ, ਕਿਉਂਕਿ 92 ਸੀਟਾਂ ਜਿੱਤ ਚੁੱਕੇ ਨੇ ਜੀ। ਉਹਨਾਂ ਦੇ ਵੱਖ-ਵੱਖ MLAs ਦੇ ਬਹੁਤ ਜ਼ਿਆਦਾ ਫਰਕ ਦੇ ਨਾਲ, ਜਿਨ੍ਹਾਂ ਨੇ ਦਿੱਗਜ ਕਹਿ ਲਈਏ ਵੀ ਚੋਟੀ ਦੇ ਜਿਹੜੇ ਸਿਆਸਤਦਾਨ ਸਨ ਰਵਾਇਤੀ ਪਾਰਟੀਆਂ ਦੇ, ਉਹਨਾਂ ਨੂੰ ਹਰਾਇਆ ਉਹਨਾਂ ਨੇ। ਤੇ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਵੀ ਮੱਥਾ ਟੇਕਿਆ ਜੀ, ਤੇ ਉੱਥੋਂ ਇਹਨਾਂ ਨੇ ਕਿਹਾ ਕਿ ਆਪਣੀ ਸ਼ੁਰੂਆਤ ਹੋਵੇਗੀ ਸਾਡੀ
ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ। ਤੇ ਨਾਲ ਹੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਹੈ ਜੀ, ਉਹ ਇਹ ਹੈ ਕਿ ਭਗਵੰਤ ਮਾਨ ਜੀ ਦੇ ਕੇਜਰੀਵਾਲ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਬਹੁਤ ਚਰਚਾਵਾਂ ਛਿੜੀਆਂ ਹੋਈਆਂ ਜੀ, ਤੁਹਾਡਾ ਕੀ ਕਹਿਣਾ? ਦੇਖੋ ਜੀ, ਪਹਿਲਾਂ ਤੇ ਪਿਛਲੇ ਹਫ਼ਤੇ ਅਸੀਂ ਸਾਰੇ ਜਿਹੜੇ ਵੀ ਐਨਾਲਿਸਟ ਨੇ ਜਾਂ ਓਪੀਨੀਅਨ ਮੇਕਰਸ ਨੇ ਜਾਂ ਜਿਹੜੇ ਪੋਲ ਫੋਰਕਾਸਟਰਸ ਨੇ, ਉਹਨਾਂ ਦਾ ਇਹ ਵਿਚਾਰ ਸੀ ਕਿ ਹੰਗ ਪਾਰਲੀਮੈਂਟ ਇੱਕ ਸ਼ਾਇਦ ਪੰਜਾਬ 'ਚ ਬਣੇਗੀ। ਤੇ ਪੰਜਾਬ ਦੇ ਲੋਕਾਂ ਨੇ ਉਸ ਜਿਹੜਾ ਐਨਾਲਿਸਿਸ ਸੀ ਉਹ ਤਾਂ ਬਿਲਕੁਲ ਰਿਜੈਕਟ ਕੀਤਾ ਉਹਨੂੰ। ਇੱਕਦਮ ਜਿਹੜੀ ਕਹਿੰਦੇ ਨਾ ਕਿ ਬੜੀ ਵੱਡੀ ਜਿੱਤ ਇੱਕ ਪਾਰਟੀ ਨੂੰ, ਬੜਾ ਕਲੀਅਰ ਮੈਂਡੇਟ ਜਿਹੜਾ ਉਹਨਾਂ ਨੇ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ। ਤੇ ਸਭ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ ਦੀ ਬਹੁਤ ਬਹੁਤ ਵਧਾਈਆਂ ਜੀ, ਉਹਨਾਂ ਨੂੰ 92 ਸੀਟਾਂ ਮਿਲੀਆਂ ਨੇ ਤੇ ਹੋਪਫੁਲੀ ਉਹ ਇੱਕ ਸਟੇਬਲ ਗਵਰਨਮੈਂਟ ਬਣਾ ਸਕਣਗੇ। 92 ਜਿਹੜੀਆਂ ਸੀਟਾਂ ਹੁੰਦੀਆਂ ਨੇ, ਸਭ ਤੋਂ ਵੱਡੀ ਪ੍ਰੋਬਲਮ ਇੰਨੇ ਵੱਡੇ ਮੈਂਡੇਟ ਨਾਲ ਇਹ ਹੁੰਦੀ ਹੈ ਕਿ 92 ਬੰਦਿਆਂ ਨੂੰ ਇਕੱਠਾ ਰੱਖਣਾ, ਕਿਉਂਕਿ ਇੰਨੇ ਲੋਕ ਜਦੋਂ ਤੁਹਾਡੇ ਵੱਲ ਆ ਜਾਂਦੇ ਨੇ, ਉਹਨਾਂ ਦੀ ਐਸਪੀਰੇਸ਼ਨਸ ਵੀ ਨੇ, ਉਹ ਬੜੇ ਜ਼ਿਆਦਾ ਲਾਰਜ ਨੰਬਰ ਆਫ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹ ਸਾਰਿਆਂ ਦੀ ਨੀਡਸ ਨੂੰ, ਸਾਰਿਆਂ ਦੀ ਡਿਜ਼ਾਇਰ ਨੂੰ, ਸਾਰਿਆਂ ਦੀ ਐਸਪੀਰੇਸ਼ਨਸ ਨੂੰ ਸੈਟਿਸਫਾਈ ਕਰਨਾ ਬੜਾ ਮੁਸ਼ਕਿਲ ਹੁੰਦਾ। ਤੇ ਉਹ 92 ਦੀ 92 ਟੀਮ ਨੂੰ ਇਕੱਠਾ ਰੱਖਣਾ, ਇਹ ਸਭ ਤੋਂ ਵੱਡਾ ਚੈਲੰਜ ਉਹਨਾਂ ਦਾ ਬਣੇਗਾ। ਦੂਸਰੀ ਗੱਲ ਜਿਹੜੀ ਹੈ ਕਿ ਉਹ ਇੱਕ ਇਸ ਗੱਲ ਤੋਂ ਆਏ ਨੇ ਵੀ ਦਿੱਲੀ ਦਾ ਇੱਕ ਮਾਡਲ ਲੈ ਕੇ ਆਏ ਨੇ, ਉਹ ਇਸ ਤਰ੍ਹਾਂ ਦਾ ਪ੍ਰਪੋਜ਼ ਕਰ ਰਹੇ ਨੇ ਕਿ ਦਿੱਲੀ ਮਾਡਲ ਇੱਕ ਲੈ ਕੇ ਆਉਣਗੇ। ਦਿੱਲੀ 'ਚ ਜਿਹੜਾ ਉਹਨਾਂ ਦਾ ਤਜਰਬਾ ਹੈ ਨਾ ਜੀ, ਉਹ ਬੜਾ ਲਿਮਿਟਡ ਹੈ ਆਮ ਆਦਮੀ ਪਾਰਟੀ ਦਾ। ਇੱਕ ਤਾਂ ਦਿੱਲੀ ਪੂਰੀ ਸਟੇਟ ਨਹੀਂ ਹੈ, ਤੇ ਉੱਥੇ ਉਹਨਾਂ ਕੋਲ ਰਿਸਪੌਂਸਿਬਿਲਿਟੀਜ਼ ਬੜੇ ਲਿਮਿਟਡ ਏਰੀਆ 'ਚ ਨੇ, ਬੇਸਿਕਲੀ ਪਾਵਰ, ਵਾਟਰ, ਹੈਲਥ ਕੇਅਰ, ਐਜੂਕੇਸ਼ਨ, ਠੀਕ ਹੈ ਨਾ, ਇਸ ਤਰ੍ਹਾਂ ਦੇ ਏਰੀਆ 'ਚ ਉਹਨਾਂ ਦੀ ਹੈ ਜਾਂ ਉੱਥੇ ਦਖਲ ਹੈ। ਉੱਥੇ ਵੀ ਉਹਦਾ ਦਖਲ ਜਿਹੜਾ ਉਹਨਾਂ ਦਾ ਗਵਰਨਰ ਹੈ, ਉਹ ਉਹਨਾਂ ਨੂੰ ਜ਼ਿਆਦਾ ਕੰਟਰੋਲ ਕਰਦਾ ਦੈਨ ਕਿ ਜਿਹੜੀ ਅਸੈਂਬਲੀ ਹੈ ਉੱਥੋਂ ਦੀ। ਤੇ ਇਸ ਕਰਕੇ ਉਹਨਾਂ ਦਾ ਤਜਰਬਾ ਬੜਾ ਲਿਮਿਟਡ ਹੈ। ਉੱਥੋਂ ਦੇ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ 'ਚ ਉਹਨਾਂ ਦਾ ਕੋਈ ਤਜਰਬਾ ਨਹੀਂ ਹੈਗਾ। ਤੇ ਪੰਜਾਬ 'ਚ ਜਦੋਂ ਆਉਣਾ ਹੈ, ਉੱਥੇ ਜਿਹੜਾ ਉਹ ਕਹਿ ਰਹੇ ਨੇ ਕਿ ਅਸੀਂ ਮਾਫੀਆ ਦਾ ਠੱਲ ਪਾਵਾਂਗੇ, ਜਾਂ ਜਿਹੜੀ ਡਰੱਗ ਯੂਜ਼ ਹੈ, ਸੈਂਡ ਮਾਫੀਆ ਹੈ, ਪਲੱਸ ਜਿਹੜੇ ਹੋਰ ਕੇਬਲ ਮਾਫੀਆ ਨੇ, ਇਹਨਾਂ 'ਤੇ ਰੋਲ ਲਗਾਉਣੇ। ਇਹ ਲਾਰਜਲੀ ਲਾਅ ਐਂਡ ਆਰਡਰ ਦੇ ਇਸ਼ੂਜ਼ ਨੇ, ਤੇ ਲਾਅ ਐਂਡ ਆਰਡਰ ਦੇ ਇਸ਼ੂਜ਼ ਦਾ ਉਹਨਾਂ ਦਾ ਦਿੱਲੀ ਦਾ ਕੋਈ ਤਜਰਬਾ ਨਹੀਂ ਹੈ। ਉਹਨਾਂ ਦਾ ਦਿੱਲੀ ਦਾ ਤਜਰਬਾ ਜਿਹੜਾ ਹੈ ਉਹ ਸਕੂਲਾਂ ਦਾ ਤੇ ਹਸਪੀਟਲਸ ਨੂੰ ਇੰਪਰੂਵ ਕਰਨ ਦਾ ਹੈ, ਜਿਹੜਾ ਕਿ ਬਹੁਤ ਚੰਗਾ ਹੈ। ਅਗਰ ਉਹ ਇੱਥੇ ਇੰਨਾ ਵੀ ਕਰ ਦਿੰਦੇ ਨੇ ਤੇ ਉਹਨਾਂ ਦੀ ਬੜੀ ਵੱਡੀ ਅਚੀਵਮੈਂਟ ਇਹ ਹੋਏਗੀ। ਦੂਸਰੀ ਗੱਲ ਜਿਹੜੀ ਹੈ ਕਿ ਦਿੱਲੀ ਜਿਹੜੀ ਹੈ, ਉਹਦਾ ਜਿਹੜਾ ਸਟੇਟ ਰੈਵਨਿਊ ਹੁੰਦਾ ਨਾ, ਪੈਸੇ ਜਿਹੜੇ ਆਣੇ ਹੁੰਦੇ ਨੇ ਗਵਰਨਮੈਂਟ ਕੋਲ, ਦੀ ਕੋਈ ਪ੍ਰੋਬਲਮ ਨਹੀਂ ਹੈ। ਦਿੱਲੀ ਕਾਫੀ ਰਿਚ ਸਟੇਟ ਹੈ ਇਸ ਮਾਮਲੇ 'ਚ। ਤੇ ਪੰਜਾਬ ਦੇ ਜਿਹੜਾ ਹੈ ਉਹ ਇੱਕ ਐਗਰੀਕਲਚਰ ਸੁਸਾਇਟੀ ਹੋਣ ਕਰਕੇ ਲਾਰਜਲੀ ਉਹ ਸਬਸਿਡੀਜ਼ 'ਤੇ ਡਿਪੈਂਡ ਕਰਦਾ ਹੈ, ਤੇ ਉਹ ਸਬਸਿਡੀ ਜਿਹੜੀ ਉਹ ਸਟੇਟ ਗਵਰਨਮੈਂਟ ਵੱਲੋਂ ਆਉਂਦੀ ਹੈ। ਹੁਣ ਸਟੇਟ ਗਵਰਨਮੈਂਟ ਨਾਲ ਆਪ ਦੇ ਕੀ ਰਿਲੇਸ਼ਨਸ਼ਿਪ ਰਹਿਣਗੇ, ਇਹ ਵੀ ਇੱਕ ਚੁਣੌਤੀ ਇਹਨਾਂ ਵਾਸਤੇ ਅੱਗੇ ਰਹੇਗੀ। ਤੀਸਰੀ ਜਿਹੜੀ ਲਾਸਟ ਗੱਲ ਤੁਸੀਂ ਪੁੱਛੀ ਹੈ, ਉਹਦੇ 'ਤੇ ਕਮੈਂਟ ਕਰਦੀ ਹੈ ਕਿ ਕਾਫੀ ਲੋਕਾਂ ਨੂੰ ਇਹ ਥੋੜਾ ਇਤਰਾਜ਼ ਇਸ ਗੱਲ 'ਤੇ ਹੋਇਆ, ਗੱਲ ਉਹਨਾਂ ਨੂੰ ਵੱਖਰੀ ਹੈ ਕਿ ਪੰਜਾਬ ਨੇ ਜਿਹੜੇ ਭਗਵੰਤ ਮਾਨ ਜੀ ਨੇ, ਉਹ 92 ਸੀਟਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਜਿਹੜੀ ਰਫਲੀ 75% ਪਾਰਲੀਮੈਂਟ ਹੈਗੀ, ਜਿਹੜੀ ਵਿਧਾਨ ਸਭਾ ਹੈ ਉਹਦੀ 75% ਦੀ ਟੋਟਲ ਕੈਪੈਸਿਟੀ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਦੇ ਆਪਣੇ ਪਰਸਨਲ ਰਿਲੇਸ਼ਨਸ਼ਿਪ ਜਿਹੜੇ ਨੇ ਕੇਜਰੀਵਾਲ ਜੀ ਨਾਲ ਕਿਸ ਤਰ੍ਹਾਂ ਦੇ ਵੀ ਹੋਣ, ਲੇਕਿਨ ਐਜ਼ ਏ ਰਿਪਰੈਜ਼ੈਂਟੇਟਿਵ ਦਾ ਪੀਪਲ ਜਦੋਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ, ਤਾਂ ਕੁਝ ਲੋਕਾਂ ਨੂੰ ਇਹ ਖਟ ਗਿਆ ਕਿ ਤੁਸੀਂ ਜਿਹੜੀ 95% ਮੈਜੋਰਿਟੀ ਤੁਹਾਨੂੰ ਜਿਹੜੀ 92 ਸੀਟਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ, ਉਹਨਾਂ ਨੂੰ ਤੁਸੀਂ ਕਿਸੇ ਹੱਦ ਤੱਕ ਥੋੜਾ ਥੱਲੇ ਲਾਇਆ, ਤੇ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ। ਆਪਣੀ ਪਰਸਨਲ ਤੁਸੀਂ ਲਾਈਫ 'ਚ ਬੰਦ ਕਮਰੇ 'ਚ ਮਿਲੋ, ਉਹਨਾਂ ਦੇ ਪੈਰੀ ਹੱਥ ਲਾਓ, ਜੋ ਮਰਜ਼ੀ, ਲੇਕਿਨ ਇਨ ਫਰੰਟ ਆਫ ਦਾ ਮੀਡੀਆ ਇੱਕ ਆਫੀਸ਼ੀਅਲ ਮੀਟਿੰਗ ਸੀ। ਆਫੀਸ਼ੀਅਲ ਮੀਟਿੰਗ 'ਚ ਥੋੜੀ ਜਿਹੀ ਗ੍ਰੇਸ, ਥੋੜਾ ਜਿਹਾ ਆਪਣੀ ਇੱਜ਼ਤ, ਥੋੜਾ ਜਿਹਾ ਰਿਸਪੈਕਟ ਬਣਾ ਕੇ ਰੱਖਣੀ ਚਾਹੀਦੀ ਹੈ। ਤੇ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਉਹ ਕਿੰਨੇ ਵੱਡੇ ਮੈਂਡੇਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਤੇ ਉਹ ਕੋਈ ਛੋਟੇ ਮੋਟੇ ਨਹੀਂ ਹੈਗੇ ਹੁਣ ਕਿ ਕਿਸੇ ਦੇ ਵੀ ਜਾ ਕੇ ਪੈਰੀ ਹੱਥ ਲਾ ਦੇਣ। ਹੀ ਸ਼ੁੱਡ ਬੀ ਮਾਈਂਡਫੁਲ ਕਿ ਬੜੇ ਲੋਕਾਂ ਦੀ ਇੱਛਾਵਾਂ, ਬੜੇ ਲੋਕਾਂ ਦੀਆਂ ਉਮੀਦਾਂ ਉਹਨਾਂ ਦੇ ਨਾਲ ਨੇ, ਤੇ ਉਹਨਾਂ ਨੂੰ ਉਸ ਹਿਸਾਬ ਨਾਲ ਆਪਣੀ ਗ੍ਰੇਸ ਨਾਲ ਆਪਣੇ ਆਪ ਨੂੰ ਕੈਰੀ ਕਰਨਾ ਚਾਹੀਦਾ। ਤੇ ਇਸ ਕਰਕੇ ਕੁਝ ਲੋਕਾਂ ਨੂੰ ਇਹ ਗੱਲ ਵੱਖਰੀ ਹੈ, ਇਹਨਾਂ ਦੀ ਇਹ ਗੱਲ ਤੇ ਤਜਰਬਾ ਨਹੀਂ ਹੈਗਾ ਉਹਨਾਂ ਦਾ। ਉਹਨਾਂ ਨੇ ਪੱਗ ਰੋਲ ਦਿੱਤੀ ਹੈ ਕੇਜਰੀਵਾਲ ਦੇ ਪੈਰਾਂ 'ਚ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ। ਜਦ ਕਿ ਦੂਜੇ ਪਾਸੇ ਜਿਹੜੇ ਭਗਵੰਤ ਮਾਨ ਜੀ ਨੂੰ ਪਿਆਰ ਕਰਨ ਵਾਲੇ ਆ ਬਹੁਤ ਸਾਰੇ ਲੋਕ, ਜਿਨ੍ਹਾਂ ਦੇ ਵਿੱਚ ਮੈਂ ਕਹਾਂਗੀ 80% ਜਿਹੜੇ ਲੋਕ ਹੈਗੇ ਨੇ, 80% ਲੋਕਾਂ ਨੇ ਇਹ ਕਿਹਾ ਕਿ ਜਦੋਂ ਕੇਜਰੀਵਾਲ ਜੀ ਉਹਨਾਂ ਦੇ ਘਰ ਜਾਂਦੇ ਨੇ ਭਗਵੰਤ ਮਾਨ ਜੀ ਦੇ, ਤਾਂ ਉਹਨਾਂ ਦੀ ਮਾਤਾ ਦੇ ਪੈਰੀ ਹੱਥ ਲਗਾਉਂਦੇ ਨੇ। ਜੇਕਰ ਉਹੀ ਰਿਸਪੈਕਟ ਭਗਵੰਤ ਮਾਨ ਕੇਜਰੀਵਾਲ ਜੀ ਨੂੰ ਦੇ ਰਿਹਾ ਤਾਂ ਲੋਕਾਂ ਨੂੰ ਖੜਕੀ ਹੈ, ਇਹ ਕਿਵੇਂ? ਹਾਂ, ਨਹੀਂ, ਇਹ ਗੱਲ ਠੀਕ ਹੈ ਜੀ। ਉਹ ਉਹਨਾਂ ਦੇ ਇੱਕ ਪਰਸਨਲ ਰਿਲੇਸ਼ਨਸ਼ਿਪ ਹੈ, ਜਿਹੜੀ ਆਊਟਸਾਈਡ ਦੀ ਸਾਈਟ ਆਫ ਮੀਡੀਆ, ਆਊਟਸਾਈਡ ਦਾ ਪਬਲਿਕ ਉਹਨਾਂ ਦੇ ਘਰ ਜਾ ਕੇ ਉਹ ਪੈਰ ਲਗਾਉਂਦੇ। ਇਹ ਲੋਕਾਂ ਨੂੰ ਥੋੜਾ ਜਿਹਾ ਖੜਕ ਰਿਹਾ, ਉਹ ਇਸ ਕਰਕੇ ਕਿ ਇੱਕ ਆਫੀਸ਼ੀਅਲ ਮੀਟਿੰਗ ਸੀ। ਆਫੀਸ਼ੀਅਲ ਮੀਟਿੰਗ 'ਚ ਤੁਸੀਂ ਆਪਣੇ ਬੌਸ ਦੇ ਜਾਂ ਤੁਹਾਡਾ ਕੋਈ ਵੀ ਸੀਨੀਅਰ ਹੈ, ਉਹ
ਬਹੁਤ ਸੀਆਂ ਸੀਨੀਅਰ ਨੇ ਆਫੀਸ਼ੀਅਲ ਕੈਪੈਸਿਟੀ 'ਚ, ਆਪਣੀ ਪਰਸਨਲ ਕੈਪੈਸਿਟੀ ਚਾਹੇ ਉਹਨਾਂ ਦਾ ਵੱਡਾ ਭਰਾ ਹੋਏ, ਚਾਹੇ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹੋਣ, ਤੇ ਉਹ ਕੋਈ ਮਸਲਾ ਨਹੀਂ ਹੈ। ਲੇਕਿਨ ਇੱਕ ਆਫੀਸ਼ੀਅਲ ਡੈਕੋਰਮ ਜਿਹੜਾ ਹੈ, ਇੱਕ ਆਫੀਸ਼ੀਅਲ ਪ੍ਰੋਟੋਕੋਲ ਜਿਹੜਾ ਹੈ, ਉਹਦੇ ਜਾ ਕੇ ਪੈਰੀ ਹੱਥ ਲਾਣਾ ਆਈ ਥਿੰਕ ਕੁਛ ਲੋਕਾਂ ਨੂੰ ਇਸ ਕਰਕੇ ਖਟਕ ਰਿਹਾ, ਨਾ ਕਿ ਉਹਨਾਂ ਨੇ ਰਿਸਪੈਕਟ ਦਿੱਤੀ ਖਟਕ ਰਹੀ। ਜਿੱਥੋਂ ਤੱਕ ਕਹਿੰਦੇ ਕਿ ਪੱਗ ਪੈਰਾਂ 'ਚ ਰੋਲਤੀ, ਮੈਂ ਨਹੀਂ ਸਮਝਦਾ ਕਿ ਪੱਗ ਪੈਰਾਂ 'ਚ ਰੋਲਣ ਦਾ ਇਸ਼ੂ ਹੈ। ਅਸੀਂ ਗੁਰਦੁਆਰੇ ਵੀ ਜਾ ਕੇ ਮੱਥਾ ਟੇਕੀਦਾ, ਮੰਦਿਰ ਵੀ ਜਾ ਕੇ ਮੱਥਾ ਟੇਕੀਦਾ, ਉਹਦੇ 'ਚ ਕੋਈ ਸਾਡੀ ਇੰਨੀ ਪੱਗ ਰੋਲਣ ਵਾਲੀ ਮਸਲਾ ਨਹੀਂ ਖੜਾ ਹੁੰਦਾ। ਲੇਕਿਨ ਇਹ ਜਿਹੜਾ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਹੈ 75% ਆਫ ਜਿਹੜੀ ਅਸੈਂਬਲੀ ਦੀ ਰਿਪਰੈਜ਼ੈਂਟੇਸ਼ਨ ਨੂੰ ਜਾ ਕੇ ਪੈਰਾਂ 'ਚ ਡਿੱਗ ਪੈਣਾ, ਉਹ ਜਿਹੜਾ ਉਹ ਲੋਕਾਂ ਨੂੰ ਖਟਕ ਰਿਹਾ ਐਜ਼ ਐਨ ਆਫੀਸ਼ੀਅਲ ਕੈਪੈਸਿਟੀ 'ਚ। ਅਗਰ ਉਹ ਪਰਸਨਲੀ ਆਪਣਾ ਉਹਨਾਂ ਦਾ ਰਿਲੇਸ਼ਨਸ਼ਿਪ, ਉਹ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ। ਜੀ, ਬਹੁਤ ਸ਼ੁਕਰੀਆ ਨਾਗੀ ਸਾਹਿਬ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਅਗਲੇ ਹਫਤੇ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।